उधर यूएस डिपार्टमेंट ऑफ ट्रैजरी ने जिहड़ा वो दस्सिया भी जिहड़ियां ईरान दीयां सैंक्शनस दीयां वायलेशनस कीतियां सी इंडिया दे अडानी ने अडानी ਦੇ ਉਲਟ ਜਿਹੜੇ ਚਾਰजेस ਸੀ ਉਹ ਵੀ ਡ੍ਰੌਪ ਕਰਨ ਵੱਲ ਨੂੰ ਗੱਲ ਵੱਧ ਰਹੀ ਆ। ਉਧਰ ਕਿਉਂਕਿ ਈਰਾਨ ਦੇ ਨਾਲ ਇਹ ਗੱਲਬਾਤ ਕਰਦੇ ਰਹੇ, ਗੱਲਬਾਤ ਤੋਂ ਭਾਵ ਵੀ ਐਕਸਪੋਰਟ ਇੰਪੋਰਟ ਕਰਦੇ ਰਹੇ, ਸੈਂਕਸ਼ਨਸ ਦੇ ਉਲਟ ਜਾ ਕੇ ਵੀ 32 ਕਹਿੰਦੇ ਵੀ ਤਕਰੀਬਨ ਇਹਨਾਂ ਨੇ ਸੈਂਕਸ਼ਨਸ ਕੀਤੀਆਂ। ਹੁਣ ਉਸ ਮਾਮਲੇ ਦੇ ਵਿੱਚ $275 ਮਿਲੀਅਨ ਦੇ ਕੇ ਜਿਹੜੇ ਆ ਉਹ ਸੈਟਲ ਕਰਨ ਜਾ ਰਹੇ ਆ। ਸੋ ਅਡਾਨੀ ਇਸ ਟਾਈਮ ਡਾਲਰ ਦੇ ਕੇ ਇੱਕ ਹਿਸਾਬ ਦੇ ਨਾਲ ਆਪਣੇ ਉੱਤੇ ਜਿਹੜੇ ਲੱਗੀਆਂ ਚਾਰजेस ਆ ਅਤੇ ਉਸ ਤਰੀਕੇ ਦੇ ਨਾਲ ਉਸ ਨੂੰ ਰਫਾ ਦਫਾ ਜਿਹੜਾ ਉਹ ਕਰਵਾ ਰਿਹਾ ਹੈਗਾ ਆ। ਸੋ ਸੈਂਕਸ਼ਨਸ ਤਾਂ ਕਈਆਂ ਦੇ ਉੱਤੇ ਲੱਗਦੀਆਂ ਆ, ਕਈ ਵਾਰੀ ਕਈ ਨਹੀਂ ਦਿੰਦੇ ਅਤੇ ਸੈਂਕਸ਼ਨਸ ਦਾ ਸਾਹਮਣਾ ਕਰਨਾ ਪੈਂਦਾ ਆ। ਪਰ ਅਡਾਨੀ ਵਾਲਾ ਜਿਹੜਾ ਆ ਉਹ ਹੁਣ $275 ਮਿਲੀਅਨ ਜਿਹੜਾ ਹਰਜੋਤ ਸਿੰਘ ਜੀ ਸੈਟਲ ਕਰਨ ਜਿਹੜਾ ਉਹ ਜਾ ਰਿਹਾ ਆ। ਯੂਐਸ ਡਿਪਾਰਟਮੈਂਟ ਆਫ ਟ੍ਰੈਜਰੀ ਨੇ ਕਿਹਾ ਵੀ ਉਹਨਾਂ ਨੇ ਐਗਰੀ ਕਰ ਲਿਆ ਹੈ $275 ਮਿਲੀਅਨ ਦੀ ਸੈਟਲਮੈਂਟ ਇੰਡੀਆ ਦੇ ਅਡਾਨੀ ਐਂਟਰਪ੍ਰਾਈਜ਼ ਦੇ ਨਾਲ, ਜਿਨ੍ਹਾਂ ਦੇ ਉੱਤੇ ਸਿਵਲ ਲਾਇਬਿਲਿਟੀ ਦੇ 32 ਜਿਹੜੇ ਵਾਇਲੇਸ਼ਨਸ ਆ ਉਹ ਲੱਗੀਆਂ ਜਿਹੜੀਆਂ ਉਹ ਹੋਈਆਂ ਸੀਗੀਆਂ। ਉਧਰ ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਸੀਗਾ ਵੀ ਜਿਹੜੇ ਕ੍ਰਿਮੀਨਲ ਫਰਾਡ ਚਾਰजेस ਆ ਅਡਾਨੀ ਦੇ ਉਲਟ ਉਹ ਵੀ ਡ੍ਰੌਪ ਜਿਹੜੇ ਉਹ ਕੀਤੇ ਜਾ ਰਹੇ ਆ, ਕਿਉਂਕਿ ਇਹਨੇ ਹੁਣ ਵਾਅਦਾ ਕਰਤਾ, ਕਹਿੰਦਾ ਵੀ $10 ਬਿਲੀਅਨ ਦੀ ਜਿਹੜੀ ਇਹ ਯੂਐਸ ਦੀ ਇਕੋਨਮੀ ਦੇ ਵਿੱਚ ਉਹ ਇਨਵੈਸਟਮੈਂਟ ਕਰਨ ਜਾ ਰਿਹਾ। ਆਲਰੇਡੀ ਇੱਕ ਜਿਹੜੀ ਰਿਫਾਈਨਰੀ ਇਹਦੇ ਨਾਮ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਆ ਜੋ ਇਸ ਦੇ ਨਾਲ ਜੁੜੀ ਹੋਈ ਆ ਉਹ ਅਮਰੀਕਾ ਦੇ ਵਿੱਚ ਬਣਨ ਨੂੰ ਜਿਹੜੀ ਹਰੀ ਝੰਡੀ ਆ ਉਹ ਮਿਲੀ ਹੋਈ ਸੀਗੀ। ਸੋ ਹੁਣ ਇਹ ਵੀ ਇੱਕ ਜਿਹੜਾ ਹਰਜੋਤ ਸਿੰਘ ਜੀ ਐਂਗਲ ਆ। ਇੰਡੀਆ ਦਾ ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਵੀ ਤੇਲ ਕਾਫੀ ਘੱਟ ਰਹਿਣ ਦੇ ਕਰਕੇ, ਘੱਟ ਹੋਇਆ ਕਰਕੇ ਉਹ ਹੁਣ ਹਰ ਇੱਕ ਤਰੀਕੇ ਦੇ ਨਾਲ ਕੋਸ਼ਿਸ਼ ਕਰ ਰਹੇ ਆ ਵੀ ਕੋਈ ਨਾ ਕੋਈ ਕਿਸੇ ਤਰੀਕੇ ਦੇ ਨਾਲ ਸਮਝੌਤਾ ਜਿਹੜਾ ਉਹ ਹੋਵੇ ਤਾਂ ਜੋ ਜਿਹੜੀਆਂ ਸਿਚੁਏਸ਼ਨਸ ਆ ਉਹਨਾਂ ਨੂੰ ਉੱਥੇ ਠੀਕ ਕੀਤਾ ਜਿਹੜਾ ਉਹ ਜਾ ਸਕੇ। ਉਧਰ ਯੂਐਸ ਡਿਪਾਰਟਮੈਂਟ ਆਫ ਟ੍ਰੈਜਰੀ ਨੇ ਜਿਹੜਾ ਉਹ ਦੱਸਿਆ ਵੀ ਜਿਹੜੀਆਂ ਈਰਾਨ ਦੀਆਂ ਸੈਂਕਸ਼ਨਸ ਦੀਆਂ ਵਾਇਲੇਸ਼ਨਸ ਕੀਤੀਆਂ ਸੀ ਇੰਡੀਆ ਦੇ ਅਡਾਨੀ ਨੇ ਅਡਾਨੀ ਦੇ ਉਲਟ ਜਿਹੜੇ ਚਾਰजेस ਸੀ ਉਹ ਵੀ ਡ੍ਰੌਪ ਕਰਨ ਵੱਲ ਨੂੰ ਗੱਲ ਵੱਧ ਰਹੀ ਆ। ਉਧਰ ਕਿਉਂਕਿ ਈਰਾਨ ਦੇ ਨਾਲ ਇਹ ਗੱਲਬਾਤ ਕਰਦੇ ਰਹੇ, ਗੱਲਬਾਤ ਤੋਂ ਭਾਵ ਵੀ ਐਕਸਪੋਰਟ ਇੰਪੋਰਟ ਕਰਦੇ ਰਹੇ, ਸੈਂਕਸ਼ਨਸ ਦੇ ਉਲਟ ਜਾ ਕੇ ਵੀ 32 ਕਹਿੰਦੇ ਵੀ ਤਕਰੀਬਨ ਇਹਨਾਂ ਨੇ ਸੈਂਕਸ਼ਨਸ ਕੀਤੀਆਂ। ਹੁਣ ਉਸ ਮਾਮਲੇ ਦੇ ਵਿੱਚ $275 ਮਿਲੀਅਨ ਦੇ ਕੇ ਜਿਹੜੇ ਆ ਉਹ ਸੈਟਲ ਕਰਨ ਜਾ ਰਹੇ ਆ। ਸੋ ਅਡਾਨੀ ਇਸ ਟਾਈਮ ਡਾਲਰ ਦੇ ਕੇ ਇੱਕ ਹਿਸਾਬ ਦੇ ਨਾਲ ਆਪਣੇ ਉੱਤੇ ਜਿਹੜੇ ਲੱਗੀਆਂ ਚਾਰजेस ਆ ਅਤੇ ਉਸ ਤਰੀਕੇ ਦੇ ਨਾਲ ਉਸ ਨੂੰ ਰਫਾ ਦਫਾ ਜਿਹੜਾ ਉਹ ਕਰਵਾ ਰਿਹਾ ਹੈਗਾ ਆ। ਸੋ ਸੈਂਕਸ਼ਨਸ ਤਾਂ ਕਈਆਂ ਦੇ ਉੱਤੇ ਲੱਗਦੀਆਂ ਆ, ਕਈ ਵਾਰੀ ਕਈ ਨਹੀਂ ਦਿੰਦੇ ਅਤੇ ਸੈਂਕਸ਼ਨਸ ਦਾ ਸਾਹਮਣਾ ਕਰਨਾ ਪੈਂਦਾ ਆ। ਪਰ ਅਡਾਨੀ ਵਾਲਾ ਜਿਹੜਾ ਆ ਉਹ ਹੁਣ $275 ਮਿਲੀਅਨ ਜਿਹੜਾ ਹਰਜੋਤ ਸਿੰਘ ਜੀ ਸੈਟਲ ਕਰਨ ਜਿਹੜਾ ਉਹ ਜਾ ਰਿਹਾ ਆ। ਯੂਐਸ ਡਿਪਾਰਟਮੈਂਟ ਆਫ ਟ੍ਰੈਜਰੀ ਨੇ ਕਿਹਾ ਵੀ ਉਹਨਾਂ ਨੇ ਐਗਰੀ ਕਰ ਲਿਆ ਹੈ $275 ਮਿਲੀਅਨ ਦੀ ਸੈਟਲਮੈਂਟ ਇੰਡੀਆ ਦੇ ਅਡਾਨੀ ਐਂਟਰਪ੍ਰਾਈਜ਼ ਦੇ ਨਾਲ, ਜਿਨ੍ਹਾਂ ਦੇ ਉੱਤੇ ਸਿਵਲ ਲਾਇਬਿਲਿਟੀ ਦੇ 32 ਜਿਹੜੇ ਵਾਇਲੇਸ਼ਨਸ ਆ ਉਹ ਲੱਗੀਆਂ ਜਿਹੜੀਆਂ ਉਹ ਹੋਈਆਂ ਸੀਗੀਆਂ। ਉਧਰ ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਸੀਗਾ ਵੀ ਜਿਹੜੇ ਕ੍ਰਿਮੀਨਲ ਫਰਾਡ ਚਾਰजेस ਆ ਅਡਾਨੀ ਦੇ ਉਲਟ ਉਹ ਵੀ ਡ੍ਰੌਪ ਜਿਹੜੇ ਉਹ ਕੀਤੇ ਜਾ ਰਹੇ ਆ, ਕਿਉਂਕਿ ਇਹਨੇ ਹੁਣ ਵਾਅਦਾ ਕਰਤਾ, ਕਹਿੰਦਾ ਵੀ $10 ਬਿਲੀਅਨ ਦੀ ਜਿਹੜੀ ਇਹ ਯੂਐਸ ਦੀ ਇਕੋਨਮੀ ਦੇ ਵਿੱਚ ਉਹ ਇਨਵੈਸਟਮੈਂਟ ਕਰਨ ਜਾ ਰਿਹਾ। ਆਲਰੇਡੀ ਇੱਕ ਜਿਹੜੀ ਰਿਫਾਈਨਰੀ ਇਹਦੇ ਨਾਮ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਆ ਜੋ ਇਸ ਦੇ ਨਾਲ ਜੁੜੀ ਹੋਈ ਆ ਉਹ ਅਮਰੀਕਾ ਦੇ ਵਿੱਚ ਬਣਨ ਨੂੰ ਜਿਹੜੀ ਹਰੀ ਝੰਡੀ ਆ ਉਹ ਮਿਲੀ ਹੋਈ ਸੀਗੀ। ਸੋ ਹੁਣ ਇਹ ਵੀ ਇੱਕ ਜਿਹੜਾ ਹਰਜੋਤ ਸਿੰਘ ਜੀ ਐਂਗਲ ਆ। ਇੰਡੀਆ ਦਾ ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਵੀ ਤੇਲ ਕਾਫੀ ਘੱਟ ਰਹਿਣ ਦੇ ਕਰਕੇ, ਘੱਟ ਹੋਇਆ ਕਰਕੇ ਉਹ ਹੁਣ ਹਰ ਇੱਕ ਤਰੀਕੇ ਦੇ ਨਾਲ ਕੋਸ਼ਿਸ਼ ਕਰ ਰਹੇ ਆ ਵੀ ਕੋਈ ਨਾ ਕੋਈ ਕਿਸੇ ਤਰੀਕੇ ਦੇ ਨਾਲ ਸਮਝੌਤਾ ਜਿਹੜਾ ਉਹ ਹੋਵੇ ਤਾਂ ਜੋ ਜਿਹੜੀਆਂ ਸਿਚੁਏਸ਼ਨਸ ਆ ਉਹਨਾਂ ਨੂੰ ਉੱਥੇ ਠੀਕ ਕੀਤਾ ਜਿਹੜਾ ਉਹ ਜਾ ਸਕੇ।